ਪੰਜਾਬ ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰਸਟ ਭੰਗ ਕੀਤੇ। हाँ जी, ये कहानी मैं तुहानू दसी सीगी 2 दिन पहला कि 1 दिन पहला कि बई सारा कुछ उदां जिद्दां गाना सीगा कि फीएट ते जेठ नज़ारे लैंदा ते ये नज़ारे लई जांदे सी कि कांग्रेसी नज़ारे लई जांदे सीगे कि भाई मतलब कि सरकार हैगी आम आदमी पार्टी दी, चुप-चाप बैठे सीगे कमिशनां दे विच, बोर्डां दे विच, फिर ये जिहड़े इंप्रूवमेंट ट्रस्ट हुंदे आ ਹੁਣ ਇਹਨਾਂ ਨੇ ਕੀ ਕੀਤਾ ਆ ਕਿ ਨਾਲ ਦੀ ਨਾਲ ਫਿਰ ਭੰਗ ਕਰਨੇ ਸਟਾਰਟ ਕਰ ਦਿੱਤੇ ਕਿਉਂਕਿ ਖਬਰਾਂ ਜਦੋਂ ਲੱਗਦੀਆਂ ਪਹੁੰਚ ਤੇ ਵੀ ਸਵਾਲ ਉੱਠਦੇ ਆ ਕਿ ਭਾਈ ਕੀ ਗੱਲ ਹੈ ਤੁਹਾਡੀ ਇੰਨੀ ਪਹੁੰਚ ਨਹੀਂ ਹੈਗੀ, ਤੁਸੀਂ ਆਪਣੇ ਬੰਦੇ ਆ ਕੀ ਹੈ ਕਿ ਇਹ ਜਿਹੜੀਆਂ ਪੋਸਟਾਂ ਨੇ ਇਹਨਾਂ ਤੇ ਆਪਣੇ ਬੰਦੇ ਹੀ ਸੈੱਟ ਕਰਨੇ ਹੁੰਦੇ ਆ ਨਾ ਤੇ ਉਹ ਤੇ ਬੰਦੇ ਵਿਚਾਰੇ ਆ ਜਿਹੜੇ ਉਸਲ ਵੱਟੇ ਲੈਂਦੇ ਆ ਕਿ ਕਦੋਂ ਸਾਡੀ ਵਾਰੀ ਆਏਗੀ, ਮਲਾਈ ਵਾਲੇ ਡੋਨੇ ਨੂੰ ਕਦੋਂ ਸਾਡੇ ਲਵ ਲੱਗਣਗੇ, ਕਦੋਂ ਬੁੱਲ ਲੱਗਣਗੇ। ਕਈਆਂ ਦੀ ਹੁੰਦਾ ਨਾ ਕਿ ਲਵ ਛੁਆ ਲਈਏ ਅਸੀਂ ਵੀ ਮਲਾਈ ਵਾਲੇ ਡੋਨੇ ਨੂੰ ਤੇ ਉਹ ਤੇ ਉਡੀਕਦੇ ਹੁੰਦੇ ਬੜੇ ਚਿਰ ਤੋਂ ਉਡੀਕਾਂ ਵੇ ਮੈਂ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ, ਇਹੋ ਜਿਹੀ ਉਡੀਕ ਹੁੰਦੀ ਆ। ਇਹ ਚੁੱਪ ਕਰਕੇ ਬੈਠੇ ਸਨ ਕਾਂਗਰਸੀ ਜਿਹੜੇ ਕਹਿੰਦੇ ਜਿਵੇਂ ਹੰਸਰਾਜ ਦਾ ਗਾਣਾ ਸੀ ਨਾ ਜੋ ਪਲ ਹੱਸ ਕੇ ਲੰਘਦਾ ਯਾਰ ਲੰਘਾਈ ਜਾ, ਉਦਾਂ ਹੀ ਉਹ ਕਹਿੰਦੇ ਕਿ ਵੀ ਜਿਹੜਾ ਪਲ ਹੱਸ ਕੇ ਲੰਘਦਾ ਕੁਰਸੀ ਤੇ ਯਾਰ ਲੰਘਾਈ ਜਾ। ਹੁਣ ਇਹਨਾਂ ਨੇ ਜਦੋਂ ਪੱਤਰਕਾਰਾਂ ਨੇ ਖਬਰਾਂ ਲਾਈਆਂ ਆਪਾਂ ਵੀ ਗੱਲਬਾਤ ਕੀਤੀ ਫਿਰ ਇਹਨਾਂ ਦਾ ਮੱਥਾ ਕਿਤੇ ਜਾ ਕੇ ਠਣਕਿਆ ਕਿ ਹਜ਼ੂਰ ਆਪਾਂ ਤੇ ਗਲਤੀ ਕਰ ਰਹੇ ਹਾਂ, ਆਪਣੇ ਬੰਦੇ ਕਿੰਨੇ ਸੈੱਟ ਹੋ ਸਕਦੇ ਆ। ਹੁਣ ਇਹਨਾਂ ਨੇ ਇਧਰ ਨੂੰ ਕਦਮ ਚੁੱਕਿਆ ਤੇ ਠਾ ਮੇਰੇ ਖਿਆਲ ਦੇ ਨਾਲ ਕਾਂਗਰਸੀਆਂ ਦੇ ਅਸਤੀਫੇ ਵੀ ਵੱਜਣੇ ਜਿਹੜੇ ਆ ਉਹ ਸ਼ੁਰੂ ਹੋ ਚੁੱਕੇ ਆ। ਜੀ ਜੀ ਜੀ। ਉਧਰ ਪ੍ਰਤਾਪ ਸਿੰਘ ਬਾਜਵਾ ਹੁਣਾਂ ਦਾ ਹਾਈ ਕਮਾਂਡ ਨੂੰ ਉਹਨਾਂ ਦੀ ਸਲਾਹ ਆ, ਕਹਿੰਦੇ ਕਰਨਲ ਨੂੰ ਜਰਨਲ ਬਣਾਓਗੇ ਤਾਂ ਅਨੁਸ਼ਾਸਨ ਭੰਗ ਹੋਊਗਾ। ਦੇਖੋ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹ ਧੂਏ ਦੇ ਪੱਜ ਰੋਣ ਵਾਲੀ ਗੱਲ ਆ ਕਿ ਕੋਈ ਬੰਦਾ ਰੋਂਦਾ ਸੱਜਣਾ ਨੂੰ ਹੁੰਦਾ ਪਰ ਪੱਜ ਧੂਏ ਦਾ ਲਾ ਦਿੰਦਾ ਧੂਣੀ ਤੇ ਬੈਠ ਕੇ ਕਿ ਅੱਖਾਂ 'ਚ ਧੂਆਂ ਪੈ ਗਿਆ। ਇਦਾਂ ਹੀ ਆ ਪ੍ਰਤਾਪ ਸਿੰਘ ਬਾਜਵਾ, ਨਿਗਾਹ ਉਹਨਾਂ ਦੀ ਕਿਤੇ ਹੋਰ ਹੁੰਦੀ ਆ, ਨਿਸ਼ਾਨੇ ਕਿਤੇ ਹੋਰ ਹੁੰਦੇ ਆ। ਵੈਸੇ ਉਹ ਗੱਲਾਂ ਅਮਰਿੰਦਰ ਸਿੰਘ ਦੇ ਖਿਲਾਫ ਵੀ ਬੜੀਆਂ ਕਰਦੇ ਰਹੇ, ਬੜੇ ਲਵ ਲੈਟਰ ਲਿਖਦੇ ਰਹੇ, ਅਦਾਵਤ ਸੀਗੀ, ਬਹੁਤ ਜ਼ਿਆਦਾ ਚਿੱਠੀਆਂ ਲਿਖਦੇ ਸਨ ਬਰਖਲਾਫ। ਤੇ ਫਿਰ ਇੱਕ ਦਿਨ ਐਸਾ ਹੋਇਆ ਕਿ ਸਿਸਮਾ ਵਾਲੇ ਫਾਰਮ ਦੇ ਵਿੱਚ ਹੀ ਜਾ ਕੇ ਖਜ਼ੂਰਾਂ ਖਜ਼ਾਰਾਂ ਖਾ ਆਏ, ਉਹਨਾਂ ਨਾਲ ਤੁਰ ਪਏ ਸਨ। ਔਰ ਉਹ ਅਮਰਿੰਦਰ ਸਿੰਘ ਜਿਨੇ ਇਹਨਾਂ ਦੇ ਬਾਪ ਦੇ ਖਿਲਾਫ ਜਿਹੜਾ ਇਸ ਸੰਸਾਰ ਦੇ ਵਿੱਚ ਹੈ ਨਹੀਂ ਚਿੱਠੀ ਲਿਖੀ ਜਿਹੜੀ ਅੱਜ ਵੀ ਰਿਕਾਰਡ ਦੇ ਵਿੱਚ ਮੌਜੂਦ ਆ ਔਰ ਉਹ ਐਚਟੀ ਨੇ ਐਕਸੈਸ ਕਰ ਲਈ ਸੀਗੀ, ਯਾਨੀ ਲੀਕ ਕੀਤੀ ਗਈ ਸੀ ਚਿੱਠੀ। ਖੈਰ ਚਲੋ ਉਹ ਅਤੀਤ ਦੀਆਂ ਗੱਲਾਂ ਨੇ, ਇਹਨਾਂ ਦੀ ਨਿੱਜੀ ਜ਼ਿੰਦਗੀ ਦੀਆਂ ਗੱਲਾਂ ਨੇ। ਇਹਨਾਂ ਨੇ ਜਿਹੜਾ ਬਿਆਨ ਦਿੱਤਾ ਵਾ ਇਹ ਕਹਿੰਦੇ ਆ ਕਿ ਦੇਖੋ ਜਿਹੜੀ ਇੱਕ ਤੇ LOP ਵਾਲੀ ਅਸਾਮੀ ਆ ਤੇ ਇੱਕ ਪ੍ਰਧਾਨ, ਮਤਲਬ ਕਿ ਦੋਵੇਂ ਜਿਹੜੀਆਂ ਇਹ ਕੁਰਸੀਆਂ ਖਾਲੀ ਨੇ, ਇਹਨਾਂ ਦੇ ਵਿੱਚ 3 ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਗੱਲਾਂ ਕਿਹੜੀਆਂ ਨੇ? ਇੱਕ ਤਾਂ ਸੀਨੀਅਰਿਟੀ, ਇੱਕ ਹੋ ਗਈ ਲੋਇਲਟੀ ਜਿਹਨੂੰ ਆਪਾਂ ਵਫਾਦਾਰੀ ਕਹਿ ਸਕਦੇ ਹਾਂ, ਤੇ ਇੱਕ ਹੋ ਗਈ ਐਬਿਲਿਟੀ ਯੋਗਤਾ। ਮਤਲਬ ਕਿ ਇਹ 3 ਚੀਜ਼ਾਂ ਜਿਹੜੀਆਂ ਸੀਨੀਅਰਿਟੀ, ਲੋਇਲਟੀ ਤੇ ਐਬਿਲਿਟੀ, ਇਹ ਚੀਜ਼ਾਂ ਜਿਹੜੀਆਂ ਉਹ ਲਾਜ਼ਮੀ ਹੋਣੀਆਂ ਚਾਹੀਦੀਆਂ। ਬੜੀ ਦਰੁਸਤ ਗੱਲ ਕਹੀ ਹੈ ਉਹਨਾਂ ਨੇ, ਬੜੀ ਵਾਜਬ ਗੱਲ ਕਹੀ ਆ ਕਿ ਜੋ ਕੋਈ ਜਥੇਬੰਦਕ ਢਾਂਚੇ ਨੂੰ ਲੀਡ ਕਰਦਾ ਹੈ ਉਹਦੇ 'ਚ ਇਹ ਸਮਰੱਥਾ ਹੋਣੀ ਚਾਹੀਦੀ ਹੈ। ਫਿਰ ਜੇਕਰ ਕੋਈ ਮੰਨ ਲਓ ਲੀਡਰ ਆਫ ਆਪੋਜੀਸ਼ਨ ਬਣਦਾ ਹੈ ਉਹਦੇ 'ਚ ਵੀ ਇਹ ਗੁਣ ਜਿਹੜੇ ਆ ਸੁਮੇਲਤ ਤੌਰ ਤੇ ਹੋਣੇ ਚਾਹੀਦੇ ਆ। ਜ਼ੁਰਤ, ਗਰਡਸ, ਜਾਣਕਾਰੀ, ਇਹ ਸਾਰਾ ਕੁਛ ਜੇ ਇੱਕ ਵਿਰੋਧੀ ਧਿਰ ਦੇ ਆਗੂ ਕੋਲ ਨਹੀਂ ਹੋਏਗਾ ਤਾਂ ਉਹ ਚਰਨਜੀਤ ਸਿੰਘ ਚੰਨੀ ਵਾਂਗੂ ਫਸ ਜਾਏਗਾ ਕਿ ਸੁਖਬੀਰ ਸਿੰਘ ਬਾਦਲ ਨੇ ਪੁੱਛਿਆ ਕਿ ਉਹ 5 ਸਾਲਾਂ 'ਚ ਕੀ ਕੀਤਾ, ਤੁਸੀਂ ਇੱਕ ਕੰਮ ਵੀ ਗਿਣਾ ਦਿਓ, ਤੇ ਉਹਨੇ ਆਖਿਆ ਸੀ ਸੜਕਾਂ ਨੂੰ ਪੱਚ ਲਾਏ ਆ, ਪੈਂਚਰ ਲਾਏ ਆ। ਮਤਲਬ ਕਿ ਇੱਕ ਮਜ਼ਾਕ ਬਣ ਗਿਆ। ਸੋ ਹੁਣ ਇਹੀ ਆ, ਇਹ ਕਹਿ ਰਹੇ ਆ ਕਿ ਗੱਲ ਇਹ ਆ ਕਿ ਜੇ ਤੁਸੀਂ ਏਦਾਂ ਨਾ ਕਰਕੇ ਕਰਨਲ ਨੂੰ ਜਰਨਲ ਬਣਾ ਦਿਓਗੇ ਤੇ ਅਨੁਸ਼ਾਸਨ ਦੀ ਉਲੰਘਣਾ ਹੋਵੇਗੀ। ਨਾਲ ਹੀ ਉਹ ਕਹਿੰਦੇ ਆ ਕਿ ਡਰਬੀ ਦੀ ਦੌੜ ਦੇ ਵਿੱਚ ਸਾਨੂੰ ਦੇਸੀ ਦੀ ਬਜਾਏ ਅਰਬੀ ਘੋੜੇ ਭਜਾਉਣੇ ਚਾਹੀਦੇ ਆ। ਵੈਸੇ ਇਹ ਇਹਨਾਂ ਦੇ ਅੱਜ ਕਲਪਿਤ ਡਾਇਲੌਗ ਆ, ਇਹ ਲਗਾਤਾਰ ਬੋਲ ਰਹੇ ਆ। ਦਰਅਸਲ ਕੀ ਆ ਕਿ ਜਿਵੇਂ ਸਿੱਧੂ ਸਰਗਰਮ ਹੋਇਆ, ਜਿਹੜੇ ਪੁਰਾਣੇ ਲੀਡਰ ਨੇ ਇਹਨਾਂ ਨੇ ਇੱਕ ਵਾਰੀ ਫੇਰ ਕਮਰ ਕੱਸਾ ਕੱਸ ਲਿਆ ਵਾ ਕਿ ਕਿਸੇ ਤਰੀਕੇ ਦੇ ਨਾਲ ਨਵਜੋਤ ਸਿੰਘ ਸਿੱਧੂ ਨੂੰ ਹੁਣ ਜਿਹੜੀ ਮਾੜੀ ਮੋਟੀ ਉਹਦੀ ਹਸਤੀ ਦੀ ਜੋਤ ਚੱਲ ਰਹੀ ਹੈ ਸਿਆਸਤ ਦੇ ਵਿੱਚ, ਇਹਨੂੰ ਵੀ ਬੁਝਾ ਦੇ। ਘੱਟੋ ਘੱਟ ਕਾਂਗਰਸ ਦੇ ਵਿੱਚ ਇਹ ਫੂਕਾ ਮਾਰ ਰਹੇ ਨੇ। ਜਿਵੇਂ ਦੇਵੀ ਆਂਦਾ ਸੀ ਨਾ, ਇਹਨੂੰ ਕਿਸੇ ਬਹਾਨੇ ਗੁੱਲ ਕਰੀਏ, ਹਵਾ ਨਾਲ ਸਲਾਹਾਂ ਕਰਦੇ ਨੇ। ਸੋ ਇਹ
ਇਹ ਕਹਿ ਰਹੇ ਆ ਕਿ ਕਿਸੇ ਤਰੀਕੇ ਨਾਲ ਜਿਹੜੀ ਨਵ ਦੀ ਮਾੜੀ ਮੋਟੀ ਜੋਤ ਜਗਦੀ ਪਈ ਆ ਕਾਂਗਰਸ ਦੇ ਵਿੱਚ, ਇਹਨੂੰ ਵੀ ਬੁਝਾ ਕਤੀਏ। ਇਹ ਸਾਰੇ ਇੱਕ ਪਾਸੇ ਨੇ। ਦੂਸਰੇ ਪਾਸੇ ਨਵਜੋਤ ਸਿੰਘ ਸਿੱਧੂ, ਉਹ ਵੀ ਜਿੱਦਾਂ 2.5 ਕੋਕੜੂ ਲੈ ਕੇ ਤੇ ਉਹ ਵੀ ਆਪਣੀ ਹੋਂਦ ਦਰਸਾ ਰਿਹਾ। ਸੋ ਲੜਾਈ ਜਿਹੜੀ ਆ ਕੁੱਲ ਮਿਲਾ ਕੇ ਦੋ ਚੀਜ਼ਾਂ ਦੀ ਆ, ਪ੍ਰਧਾਨਗੀ ਦੀ ਤੇ ਵਿਰੋਧੀ ਧਿਰ ਦੇ ਆਗੂ ਦੀ। ਵਿਰੋਧੀ ਧਿਰ ਦੇ ਆਗੂ ਨੂੰ ਕੀ ਹੈ ਕਿ ਕੈਬਨਿਟ ਦਾ ਰੈਂਕ ਮਿਲ ਜਾਂਦਾ ਜੀ, ਗੱਡੀ ਮਿਲ ਜਾਂਦੀ ਹੈ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਇੱਕ ਬੰਗਲਾ ਮਿਲ ਜਾਂਦਾ ਹੈ, ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ। ਉਹ ਕਹਿਣ ਦੀ ਜ਼ਰੂਰਤ ਹੀ ਨਹੀਂ ਪੈਂਦੀ ਬੀਬੀ ਨੂੰ, ਪਿਆ ਪਿਆ ਐ ਮਿਲ ਜਾਂਦਾ, ਬਣਿਆ ਤਣੇ ਮਿਲ ਜਾਂਦਾ। ਸੋ ਇਸ ਕਰਕੇ ਇੱਧਰ ਮਾਰਾਮਾਰੀ ਜ਼ਿਆਦਾ ਹੁੰਦੀ ਆ। ਤੇ ਜਿਹੜੇ ਹੈਗੇ ਆ ਨਾ ਬਾਜਵਾ ਸਾਹਿਬ ਭਾਊ ਜੀ, ਇਹ ਕਿਤੇ ਨਾ ਕਿਤੇ ਕਹਿ ਲਓ ਕਿ ਅੱਖ ਰੱਖੀ ਬੈਠੇ ਆ ਕਿ ਜਾਂ ਤੇ ਮੈਨੂੰ ਲੀਡਰ ਆਫ ਆਪੋਜੀਸ਼ਨ ਬਣਾ ਦਿੱਤਾ ਜਾਵੇ ਜਾਂ ਪ੍ਰਧਾਨਗੀ ਚ ਦੇ ਦਿੱਤਾ ਜਾਵੇ ਕੁਛ ਨਾ ਕੁਛ। ਸੋ ਇਸ ਕਰਕੇ ਇਹ ਜਿਹੜੀ ਇੱਕ ਦੂਜੇ ਨੂੰ ਪਛਾੜਨ ਦੀ ਖੇਡ ਆ, ਉਹਦੇ ਵਿੱਚ ਕਾਂਗਰਸ ਦੇ ਅੰਦਰ ਕਿਤੇ ਨਾ ਕਿਤੇ ਆਪੋ ਧਾਪ ਹੈ।